ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4627225 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸਰਕਾਰਾਂ ਦੇ ਕੰਮਾਂ ਤੋਂ ਤੇ ਸਰਕਾਰਾਂ ਜਿਹੜੇ ਦਾਅਵੇ ਕਰਦੀਆਂ ਤੇ ਜੋ ਬਾਅਦ ਚ ਕਹਿੰਦੀਆਂ ਨੇ। ਖਬਰ ਇਹ ਕਹਿ ਰਹੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਤੇ ਖਨੌਰੀ ਤੇ ਵਾਪਰਿਆ, ਉਸ ਸੰਦਰਭ ਦੇ ਵਿੱਚ ਕਿ 185 ਟਰਾਲੀਆਂ ਚੋਰੀ ਹੋ ਗਈਆਂ ਤੇ ਡੱਲੇਵਾਲ ਵੀ ਕਹਿੰਦੇ ਆਪੇ ਹੀ ਚਲੇ ਗਏ ਹਸਪੀਟਲ ਦੇ ਵਿੱਚ ਵੀ ਮੈਨੂੰ ਦਾਖਲ ਕਰ ਲਓ ਜੀ। ਮਾਜਰਾ ਕੀ ਹੈ ਪੂਰਾ? ਪ੍ਰਵੀਨ ਜੀ, ਜਦੋਂ ਕਿਸਾਨੀ ਦੇ ਉੱਤੇ, ਸ਼ੰਭੂ ਦੇ ਉੱਤੇ ਜਾਂ ਖਨੌਰੀ ਦੇ ਉੱਤੇ ਇਹਨਾਂ ਨੇ ਬਲਡੋਜ਼ਰ ਕਰੇਨਾਂ ਚਲਾਈਆਂ, ਖਿੱਚ-ਧੂਹ ਕੀਤੀ ਤੇ ਦੂਸਰੇ ਪਾਸੇ ਚੰਡੀਗੜ੍ਹ ਆਉਣ ਤੋਂ ਬਾਅਦ ਮੀਟਿੰਗ ਤੋਂ ਨਿਕਲੇ ਕਿਸਾਨਾਂ ਆਗੂਆਂ ਨੂੰ ਜਦੋਂ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਲੱਗਾ ਕਿ ਪੰਜਾਬ ਦਾ ਹੁਣ ਸਭ ਤੋਂ ਵੱਡਾ ਮਾਮਲਾ, ਸਭ ਤੋਂ ਵੱਡਾ ਮੁੱਦਾ ਇਹੀ ਬਣ ਜਾ ਰਿਹਾ। ਪਰ ਉਸ ਸਭ ਦੇ ਦਰਮਿਆਨ ਮੀਡੀਆ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਜੇਕਰ ਕੋਈ ਚੀਜ਼ ਹਾਈਲਾਈਟ ਹੋ ਰਹੀ ਸੀ ਤਾਂ ਉਹ ਬਾਠ ਵਾਲਾ ਮੁੱਦਾ ਖੂਬ ਚੱਲ ਰਿਹਾ ਸੀ, ਕਰਨਲ ਬਾਠ। ਤੇ ਉਸ ਧਿਰ ਨੂੰ ਵੀ ਜਦੋਂ ਕਿ ਐਡੀ ਪਹੁੰਚ, ਅਪਰੋਚ, ਤਾਕਤ ਹੋਣ ਦੇ ਬਾਵਜੂਦ ਵੀ ਧਰਨਾ ਲਾਉਣਾ ਪਿਆ, ਸਾਬਕਾ ਫੌਜੀਆਂ ਨੂੰ ਸੜਕਾਂ ਤੇ ਬਹਿਣਾ ਪਿਆ ਤੇ ਉਸ ਪ੍ਰਕਿਰਿਆ ਤੋਂ ਬਾਅਦ ਜਾ ਕੇ FIR ਹੁੰਦੀ ਆ ਤੇ ਹੁਣ 31 ਤਰੀਕ ਨੂੰ ਕਹਿੰਦੇ ਮੁੱਖ ਮੰਤਰੀ ਨੇ ਟਾਈਮ ਦਿੱਤਾ ਜੀ ਮੁਲਾਕਾਤ ਦਾ। ਸੋ ਇਸ ਲਈ ਬੇਸ਼ੱਕ ਉਹ ਟ੍ਰੈਂਡਿੰਗ ਸੀ ਤਾਂ, ਪਰ ਇੱਕ ਉਹਦਾ ਵੀ ਪੱਖ ਇਹ ਵੀ ਦਿਖ ਰਿਹਾ ਸੀ ਕਿ ਐ ਨਹੀਂ ਜੇ ਕਰਨਲ ਬਾਠ ਵਰਗਿਆਂ ਨੂੰ FIR ਕਰਾਉਣ ਲਈ, ਉਹਦੇ ਪਰਿਵਾਰ ਨੂੰ FIR ਕਰਾਉਣ ਲਈ ਇੰਨੀ ਜਦੋਜਹਿਦ ਕਰਨੀ ਪੈਂਦੀ ਹੈ ਤਾਂ ਆਮ ਬੰਦੇ ਦੀ ਸੁਣਵਾਈ ਕਿੱਥੇ ਹੁੰਦੀ ਹੋਣੀ, ਇਹਦਾ ਅੰਦਾਜ਼ਾ ਸਪਸ਼ਟ ਲੱਗਦਾ। ਪਰ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਜੇਕਰ ਉਹ ਖਬਰ ਨਹੀਂ ਦਿਖ ਰਹੀ ਕਿਸਾਨੀ ਵਾਲੀ ਤਾਂ ਉਹਦੇ ਵਿੱਚ ਕੁਝ ਹੋ ਨਹੀਂ ਗਿਆ। ਧਰਾਤਲ ਤੇ ਜਥੇਬੰਦੀਆਂ ਆਪਸ ਚ ਬੈਠਕਾਂ ਦਾ ਤਾਲਮੇਲ ਸ਼ੁਰੂ ਹੋ ਗਿਆ ਸੀਗਾ। SKM ਨੇ ਕਾਲ ਦੇ ਦਿੱਤੀ ਹੈ, ਮਤਲਬ ਕਿ 28 ਤਰੀਕ ਨੂੰ ਪੂਰੇ ਪੰਜਾਬ ਚ ਜ਼ਿਲ੍ਹਾ ਪੱਧਰ ਦੇ ਉੱਤੇ ਹੈ ਨਾ, ਸਰਕਾਰ ਦੇ ਪੂਰੇ ਸਿਸਟਮ ਦੇ ਖਿਲਾਫ, ਚਾਹੇ ਉਹ ਬਲਡੋਜ਼ਰ ਕਲਚਰ ਹੈ, ਚਾਹੇ ਇਨਕਾਊਂਟਰ ਹੈ ਤੇ ਚਾਹੇ ਕਿਸਾਨੀ ਵਾਲੇ ਮਸਲੇ ਨੇ, ਜ਼ਬਰ ਜ਼ੁਲਮ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ। ਉਧਰ ਕਿਸਾਨ ਮਜ਼ਦੂਰ ਜਥੇਬੰਦੀ ਨੇ ਮੀਟਿੰਗਾਂ ਕਰਕੇ ਆਪਣਾ ਪ੍ਰੋਗਰਾਮ ਐਲਾਨ ਦਿੱਤਾ ਹੈ ਤੇ ਜ਼ਿਲ੍ਹਾ ਪੱਧਰ ਤੇ, ਸ਼ਹਿਰ ਪੱਧਰ ਤੇ, ਕਸਬਾ ਪੱਧਰ ਤੇ ਜਥੇਬੰਦੀਆਂ ਆਪੋ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰ ਰਹੀਆਂ। ਪਰ ਜਿਹੜਾ ਦ੍ਰਿਸ਼ ਉਸ ਦਿਨ ਸੀਗਾ, ਉਹ ਦ੍ਰਿਸ਼ ਨੇ ਕਈ ਸਵਾਲ ਪੈਦਾ ਕੀਤੇ ਆ। ਸਵਾਲ ਇਹ ਹੈ ਕਿ ਕੀ ਸਰਕਾਰਾਂ ਦਾ ਕੰਮ ਹੁਣ ਚੋਰੀ ਕਰਨਾ ਵੀ ਹੋ ਗਿਆ? ਕੀ ਸਿਸਟਮ ਦਾ ਕੰਮ ਹੁਣ ਸਮਾਨ ਚੋਰੀ ਕਰਾਉਣਾ ਵੀ ਹੋ ਗਿਆ? ਕੀ ਪੁਲਿਸ ਰੱਖਿਆ ਲਈ ਹੁੰਦੀ ਹੈ ਕਿ ਚੋਰਾਂ ਨਾਲ ਮਿਲੀ ਹੁੰਦੀ ਹੈ? ਮਤਲਬ ਮੂੰਹਾਂ ਤੇ ਕੱਪੜੇ ਬਣਾ ਕੇ ਟਰੈਲੀਆਂ ਨੂੰ ਮਤਲਬ ਟਰੈਕਟਰਾਂ ਨਾਲ ਪਾ ਕੇ ਤੁਸੀਂ ਲੈ ਕੇ ਜਾ ਰਹੇ ਹੋ ਤੇ ਪੁੱਛਣ ਤੇ ਕਹਿੰਦੇ ਹੋ ਜੀ ਸਾਨੂੰ ਤਾਂ ਦਿਹਾੜੀ ਤੇ ਲਿਆਏ ਨੇ ਜੀ, ਕੁੱਟ ਕੇ ਲਿਆਏ ਨੇ ਜੀ, ਤੇ ਪੁਲਿਸ ਵਾਲਾ ਕਹਿੰਦਾ ਨਹੀਂ ਜੀ ਧੂੜ ਪੈਂਦੀ ਹੈ ਨਾ ਤਾਂ ਮੂੰਹ ਢੱਕੇ ਨੇ। ਸੋ ਇਹ ਜਿਹੜਾ ਵਰਤਾਰਾ ਸੀਗਾ, ਉਸ ਤੋਂ ਬਾਅਦ ਫਿਰ ਵੀਡੀਓ ਸਾਹਮਣੇ ਆਉਣ ਲੱਗ ਗਈਆਂ ਕਿ ਵੀ ਆਹ ਤਾਂ MLA ਦੇ ਗੈਰੇਜ ਚ ਖੜੀਆਂ ਨੇ ਟਰਾਲੀਆਂ, ਆਮ ਆਦਮੀ ਪਾਰਟੀ ਦੇ ਸਰਪੰਚ ਦੇ ਵਿਹੜੇ ਚ ਖੜੀਆਂ ਨੇ ਜੀ, ਆਹ ਪੰਚ ਲੈ ਗਿਆ ਜੀ, ਇੰਨੀਆਂ ਉਹਦੇ ਕੋਲ ਨੇ। ਤੇ ਕੱਲ ਪੰਜਾਬ ਦੀ ਵਿਧਾਨ ਸਭਾ ਚ ਵਿਰੋਧੀ ਲੀਡਰ ਗਿਣਾ ਰਹੇ ਸੀ ਕਿ 185 ਟਰਾਲੀਆਂ ਚੋਰੀ ਹੋਈਆਂ ਜੀ। ਮਤਲਬ LED ਕੋਈ ਲਾ ਕੇ ਲੈ ਗਿਆ, ਫ੍ਰਿਜ ਕੋਈ ਲਾ ਕੇ ਲੈ ਗਿਆ, ਮੰਜੇ ਬਿਸਤਰੇ ਕੋਈ ਲੈ ਗਿਆ, ਹਨਾ, ਕੁਰਸੀਆਂ ਮੇਜ਼ ਕੋਈ ਲੈ ਗਿਆ, ਪੱਖਾ ਕੋਈ ਲੈ ਗਿਆ, ਗੱਦੇ ਕੋਈ ਚੱਕ ਕੇ ਲੈ ਗਿਆ, AC ਕੋਈ ਲੈ ਗਿਆ, ਸਿਲੰਡਰ ਲੈ ਗਿਆ, ਕੋਈ ਚੁੱਲ੍ਹਾ ਲੈ ਗਿਆ, ਸੋ ਕੋਈ ਤਰਪਾਲਾਂ ਲਾ ਕੇ ਲੈ ਗਿਆ। ਜਿਹਨੂੰ ਜੋ ਹੱਥ ਲੱਗ ਰਿਹਾ ਹੈ ਨਾ, ਕੂੜੇ ਵਾਲਾ ਕੂੜਾ ਲੈ ਕੇ ਜਾ ਰਿਹਾ ਤੇ ਹੈ ਨਾ, ਕਬਾੜੀ ਵਾਲੇ ਕਬਾੜ ਵਾਲਾ ਸਮਾਨ ਚੱਕ ਕੇ ਲੈ ਕੇ ਜਾ ਰਹੇ, ਕਿਸੇ ਦਾ ਸਮਾਨ ਤੋੜ ਦਿੱਤਾ ਗਿਆ, ਭੰਨ ਦਿੱਤਾ ਗਿਆ। ਪਰ ਮਤਲਬ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਕਾਗਜ਼ ਦਿਖਾਓ, ਜਿਹੜਾ ਸਮਾਨ ਥਾਣੇ ਖੜਾ ਤਾਂ ਤੁਹਾਨੂੰ ਮਿਲੂਗਾ, ਹੈ ਨਾ। ਹੁਣ ਕਹਿੰਦੇ ਜੀ ਪੁਲਿਸ ਨੇ SP ਜਸਵੀਰ ਸਿੰਘ ਦੀ ਡਿਊਟੀ ਲਾਤੀ, ਨੋਡਲ ਅਫਸਰ ਨਿਯੁਕਤ ਕਰਤਾ। ਸੋ ਜਿਨ੍ਹਾਂ ਦਾ ਸਮਾਨ ਗੁੰਮ ਹੈ ਉਹ ਪਰਚੀ FIR ਲਿਖਾ ਦਿਓ।
ਠੀਕ ਹੈ, ਮਤਲਬ ਰਿਪੋਰਟ ਲਿਖਾਓਗੇ ਉਸ ਤੋਂ ਬਾਅਦ ਵੀ ਤੁਸੀਂ ਕਹੋਗੇ ਜੀ ਪਛਾਣ ਲਿਆਓ ਜੀ, ਆਪਣੇ ਕਾਗਜ਼ ਲਿਆਓ ਤਾਂ ਹੀ ਤੁਹਾਨੂੰ ਦੇਵਾਂਗੇ। FIR 'ਚ ਵੀ ਤੁਸੀਂ ਕਹੋਗੇ ਜੀ ਪਹਿਲਾਂ ਕਾਗਜ਼ ਲਿਆਓ ਜਿਹੜੀ ਚੀਜ਼ ਚੋਰੀ ਹੋਈ ਹੈ। ਹਾਂਜੀ ਹਾਂਜੀ। ਸੋ ਇਸ ਲਈ ਇਹ ਸਾਰਾ ਡਰਾਮਾ ਜਿਹੜਾ ਕੀਤਾ ਜਾ ਰਿਹਾ, ਉਹਦੇ ਨਾਲ ਹੁਣ ਆਮ ਆਦਮੀ ਪਾਰਟੀ ਨੇ ਹੋਰ ਬਦਨਾਮੀ ਖੱਟ ਲਈ। ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਸਭ ਨੇ ਦੇਖਿਆ ਕਿ ਕਿਵੇਂ ਐਂਬੂਲੈਂਸ 'ਚ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਧੂ ਕੇ ਆਪ ਬੈਠ ਕੇ ਪੁਲਿਸ ਲੈ ਕੇ ਗਈ, ਤੇ ਉਸ ਤੋਂ ਬਾਅਦ ਕਦੇ ਪਟਿਆਲਾ, ਕਦੇ ਲੁਧਿਆਣਾ, ਕਦੇ ਜਲੰਧਰ, ਕਦੇ ਗੈਸਟ ਹਾਊਸ, ਕਦੇ ਸਰਕਾਰੀ ਹਸਪਤਾਲ, ਕਦੇ ਪ੍ਰਾਈਵੇਟ ਹਸਪਤਾਲ। ਹੁਣ ਜੀ ਪਟਿਆਲਾ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਨੇ ਜੀ, ਤੇ ਮਾਨਯੋਗ ਹਾਈ ਕੋਰਟ 'ਚ ਕੀ ਕਹਿੰਦੇ ਨੇ ਜੀ ਪੰਜਾਬ ਸਰਕਾਰ, ਨਹੀਂ ਜੀ ਕਹਿੰਦੇ ਉਹ ਤਾਂ ਆਪ ਹੀ ਦਾਖਲ ਹੋਏ ਨੇ ਜੀ, ਸਾਡੇ ਤਾਂ ਉਹ ਹਿਰਾਸਤ 'ਚ ਨਹੀਂ ਗਏ, ਅਸੀਂ ਉਹਨਾਂ ਦੇ ਖਿਲਾਫ ਕੋਈ ਮਾਮਲਾ ਹੀ ਨਹੀਂ ਦਰਜ ਕੀਤਾ ਜੀ। ਕਮਾਲ ਆ ਬਈ, ਜੇ ਡੱਲੇਵਾਲ ਆਪੇ ਦਾਖਲ ਹੋਇਆ ਫਿਰ ਮਤਲਬ ਕਿ ਉਹਦਾ ਪਰਿਵਾਰ ਕਿਉਂ ਨਹੀਂ ਉਹਨੂੰ ਮਿਲ ਸਕਿਆ ਅਜੇ ਤੱਕ, ਕਿਸੇ ਨੇੜੇ ਕਿਉਂ ਨਹੀਂ ਜਾਣ ਦਿੰਦੇ? ਸਹੀ, ਮਤਲਬ ਇੰਨੇ ਦਿਨਾਂ ਦਾ ਭੁੱਖਾ ਭਾਣਾ ਬੰਦਾ ਰੋਜ਼ ਸ਼ਹਿਰ ਬਦਲੀ ਜਾਂਦਾ ਆਪੇ, ਅੱਜ ਮੈਨੂੰ ਉੱਥੇ ਲੈ ਜਾਓ, ਉੱਥੇ ਲੈ ਜਾਓ। ਸੋ ਕਿਤੇ ਨਾ ਕਿਤੇ ਅੰਦਰ ਡਰ ਸੀ ਕਿ ਜੇ ਕਿਤੇ ਇੱਕ ਥਾਂ ਰੱਖਿਆ ਕਿਤੇ ਇਕੱਠ ਨਾ ਹੋ ਜਾਵੇ, ਕਿਤੇ ਕੋਈ ਪ੍ਰਦਰਸ਼ਨ ਨਾ ਸ਼ੁਰੂ ਹੋ ਜਾਵੇ, ਇਸ ਲਈ ਉਹਨੂੰ ਥਾਂ ਥਾਂ ਬਦਲਦੇ ਫਿਰ ਰਹੇ ਸੀ। ਤੇ ਹੁਣ ਪਟਿਆਲੇ ਨੇ ਤੇ ਹੁਣ ਅਦਾਲਤ ਨੇ ਕਿਹਾ ਕਿ ਫਿਰ ਉਹਦੇ ਪਰਿਵਾਰ ਨੂੰ ਮੰਨ ਜਾਓ। ਮਤਲਬ ਕਦਮ ਕਦਮ ਤੇ ਝੂਠ, ਕਦਮ ਕਦਮ ਤੇ ਧੱਕਾ, ਕਦਮ ਕਦਮ ਤੇ ਵਧੀਕੀ, ਤੇ ਕਦਮ ਕਦਮ ਤੇ ਕੁਝੀਆਂ ਚਾਲਾਂ। ਮੈਂ ਕਹਿੰਦਾ ਤੁਸੀਂ ਅੰਦੋਲਨ ਚੱਕਣ ਤੇ ਵੀ ਆ ਗਏ ਸੀ, ਤਾਂ ਇਹ ਢੰਗ ਤਰੀਕਾ ਕਿਹੜਾ ਜੀ ਜਿਹੜਾ ਅਪਣਾਇਆ? ਇੱਕ ਪਾਸੇ ਪੁਲਿਸ ਅਫਸਰ ਚਾਚੇ ਦਾਦੇ ਤਾਏ ਦੱਸਦੇ ਨੇ ਉਹਨਾਂ ਨੂੰ, ਦੂਏ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਵੀ ਖੇਤੀ ਕੀਤੀ ਆ, ਮੈਂ ਤਾਂ ਤੁਹਾਡਾ ਸਹਾਇਕ ਕੀੜਾ ਹੈ, ਤੇ ਆਹ ਸਹਾਇਕ ਕੀੜੇ ਹੀ ਐ ਡੰਗ ਮਾਰਨਗੇ, ਫਿਰ ਹਿਸਾਬ ਲਾ ਲਓ ਕਿ ਦੂਜੇ ਕੀੜੇ ਦੁਸ਼ਮਣ ਕੀੜਿਆਂ ਦਾ ਕੀ ਹਾਲ ਹੋਊਗਾ। ਸੋ ਇਹ ਸਥਿਤੀ ਦੇ ਵਿੱਚ ਕਿਸਾਨਾਂ ਦੇ ਮੂਹਰੇ ਹੁਣ ਵੱਡੀਆਂ ਚੁਣੌਤੀਆਂ ਵੀ ਨੇ, ਔਰ ਇਹ ਚੁਣੌਤੀ ਮੈਨੂੰ ਲੱਗਦਾ ਸਮੁੱਚੇ ਪੰਜਾਬ ਦੇ ਮੂਹਰੇ, ਕਿਉਂਕਿ ਜਿਹੜੀ ਧਿਰ ਵੰਗਾਰਦੀ ਸੀ, ਜਿਹੜੀ ਧਿਰ ਸਵਾਲ ਕਰਦੀ ਸੀ, ਜਦੋਂ ਸਰਕਾਰਾਂ ਉਹਨੂੰ ਮਸਲਣ ਤੇ ਆ ਜਾਣ ਤੇ ਇਹਦਾ ਮਤਲਬ ਬਾਕੀ ਫਿਰ ਕੋਈ ਸਵਾਲ ਨਹੀਂ ਕਰ ਸਕਣਗੇ। ਸਹੀ ਸੀ, ਇਹ ਸਾਰਿਆਂ ਲਈ ਬਾਤ ਆਉਣੀ ਆ। ਤੇ ਦੂਜੀ ਗੱਲ, ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਚੋਂ ਚੱਲਦੀ ਆ, ਹੁਣ ਇਹ ਭੁੱਲ ਜਾਣ ਕਿ ਪਿੰਡਾਂ 'ਚ ਵੜ ਲੈਣਗੇ। ਇਹੋ ਜਿਹੀ ਕਾਰਵਾਈ ਕੀਤੀ, ਉਸ ਕਾਰਵਾਈ ਤੋਂ ਬਾਅਦ ਜਿਹੋ ਜਿਹੇ ਵੀਡੀਓ ਕਲਿੱਪ ਦ੍ਰਿਸ਼ ਆ ਰਹੇ ਨੇ ਸਮਾਨ ਨੂੰ ਲੈ ਕੇ, ਤੇ ਹੁਣ ਇੱਕ ਪਾਸੇ ਕਹਿੰਦੇ ਸੀ ਕਿ ਉੱਥੇ ਤਾਂ 150 ਬੰਦਾ ਸੀ ਜੀ, ਤੁਸੀਂ 300, ਅਸੀਂ 3000 ਆ, ਤੇ ਹੁਣ ਕਹਿੰਦੇ ਜੀ 800 ਪਹਿਲਾਂ ਰਿਹਾ ਕਰਦੇ, 450 ਹੁਣ ਰਿਹਾ ਕਰਦੇ। ਫਿਰ ਇਹ ਕਿੱਥੋਂ ਚੱਕ ਲਏ ਭਾਈ ਇੰਨੇ ਬੰਦੇ ਜੀ? ਸੋ ਇਸ ਲਈ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੇ MLA ਸਣੇ ਮੰਤਰੀ ਸੰਤਰੀ ਫਿਲਹਾਲ ਪਿੰਡਾਂ 'ਚ ਵੜਨ ਜੋਗੇ ਨਹੀਂ ਹੈਗੇ। ਸੋ ਇਹ ਵਧੀਕੀ ਦਾ ਦ੍ਰਿਸ਼ ਇਹਨਾਂ ਦਾ ਬਾਹਰ ਟੈਲੀਵਿਜ਼ਨਾਂ ਤੇ ਚੈਨਲਾਂ ਤੇ ਅੰਦਰ ਸੱਤਾਧਾਰੀ ਧਿਰ ਨੂੰ ਹੁੰਦੇ ਸਵਾਲਾਂ ਨੇ ਸਾਹਮਣੇ ਪ੍ਰਗਟਾ ਦਿੱਤਾ ਜਾਵੇ। ਹਾਂਜੀ ਬਿਲਕੁਲ, ਦੇਖੋ ਇਹ ਤਾਂ ਸ਼ਰਮਾ ਜੀ ਟਰਾਲੀਆਂ ਉਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਖੜੀਆਂ ਦਿਖ ਗਈਆਂ। ਜੇ ਤੁਸੀਂ ਟਰਾਲੀਆਂ ਨਹੀਂ ਦਵਾ ਰਹੇ ਤੇ ਤੁਸੀਂ ਸਿਲੰਡਰ ਕਿੱਥੋਂ ਦਵਾ ਦਿਓਗੇ, ਚੁੱਲ੍ਹੇ ਕਿੱਥੋਂ ਦਵਾ ਦਿਓਗੇ, ਮੰਜੇ, ਜਿਹੜਾ ਸਮਾਨ ਕਈ ਤਾਂ ਚਲੋ ਕਬਾੜ ਇਹਨਾਂ ਦੀਆਂ JCBਆਂ ਨੇ ਕਰਤਾ, ਤੋੜਤਾ, ਜਿਹੜਾ ਭੰਨ ਕੇ ਕਬਾੜ ਬਣਾਤਾ, ਉਹਦੀ ਭਰਪਾਈ ਕਿੱਥੋਂ ਕਰ ਦਿਓਗੇ ਤੁਸੀਂ? ਤੁਸੀਂ ਵਿਧਾਨ ਸਭਾ ਦਾ ਜ਼ਿਕਰ ਕੀਤਾ, ਤੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਅੱਜ ਕੱਲ੍ਹ ਬੜੇ ਤਲਖ ਦਿਖਾਈ ਦੇ ਰਿਹਾ, ਕੋਈ ਤਬਾਦਲੇ ਦੇ ਸੰਕੇਤ ਆ ਜਾਂ ਅੰਦਰ ਖਾਤੇ ਚੱਲ ਕੀ ਰਿਹਾ ਜੀ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਦੀ? ਦੇਖੋ, ਸ਼ਾਇਦ ਆਪਾਂ ਪਹਿਲਾਂ ਵੀ ਪ੍ਰਵੀਨ ਜੀ 2-4 ਦਿਨ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਬਾਕੀ ਕੁਝ ਹੋਵੇ ਨਾ ਹੋਵੇ, ਪੰਜਾਬ ਦੀ ਕੈਬਨਿਟ 'ਚ ਫੇਰ ਬਦਲ ਦੀ ਸੰਭਾਵਨਾ ਕਾਫੀ ਹੈ ਜੀ। ਔਰ ਉਸ ਸੰਭਾਵਨਾ ਦੇ ਵਿੱਚ ਇਹ ਵੀ ਚਰਚਾ ਖੂਬ ਹੈ ਕਿ ਪੰਜਾਬ ਵਿਧਾਨ ਸਭਾ ਨੂੰ ਨਵਾਂ ਸਪੀਕਰ ਮਿਲ ਸਕਦਾ, ਤੇ ਉਹ ਸਪੀਕਰ ਕੋਈ ਮਹਿਲਾ ਵੀ ਹੋ ਸਕਦੀ ਹੈ ਜੀ। ਤੇ ਫਿਰ ਕੁਲਤਾਰ ਸਿੰਘ ਸੰਧਵਾ ਫਿਰ ਪੰਜਾਬ ਦੇ ਵਿੱਚ ਮੰਤਰੀ ਬਣਨਗੇ, ਪੰਜਾਬ ਕੈਬਨਿਟ 'ਚ ਮੰਤਰੀ ਬਣਨਗੇ, ਜਾਂ ਇਹ ਤਲਖੀ ਇਸ ਲਈ ਵੱਧ ਰਹੀ ਹੈ ਕਿ ਉਹਨਾਂ ਨੂੰ ਮੰਤਰੀ ਵੀ ਨਹੀਂ ਬਣਾਇਆ ਜਾ ਰਿਹਾ। ਜਦੋਂ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ, ਤੇ ਜਿਸ ਦਿਨ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਅਨਾਉਂਸ ਕੀਤਾ ਗਿਆ, ਹਾਂਜੀ, ਤਾਂ ਪਰਿਵਾਰ ਹੈਰਾਨ ਤੇ ਪਰੇਸ਼ਾਨ ਹੋ ਗਿਆ ਸੀ ਕਿ ਆਹ ਕੀ ਹੋ ਗਿਆ। ਤੇ ਕਹਿੰਦੇ ਕੁਲਤਾਰ ਸੰਧਵਾ ਨੇ ਪਰਿਵਾਰ ਨੂੰ ਸਮਝਾਇਆ ਕਿ ਭਾਈ ਇਹ ਛੋਟਾ ਅਹੁਦਾ ਨਹੀਂ ਹੁੰਦਾ, ਇਹ ਤਾਂ ਮੰਤਰੀ ਤੋਂ ਬੜਾ ਹੁੰਦਾ, ਤੁਸੀਂ ਫਿਕਰ ਨਾ ਕਰੋ। ਪਰ ਸੱਚਾਈ ਇਹ ਸੀ ਕਿ ਉਹ ਖੁਦ ਵੀ ਮੰਤਰੀ ਦਾ ਅਹੁਦਾ ਭਾਲਦੇ ਸੀ। ਮੈਨੂੰ ਨਹੀਂ ਪਤਾ ਕਿ ਉਹ ਲੋਕ ਹਿੱਤ 'ਚ ਕੰਮ ਕਰਨਾ ਚਾਹੁੰਦੇ ਨੇ ਤਾਂ ਮੰਤਰੀ ਭਾਲਦੇ ਨੇ, ਜਾਂ ਮੰਤਰੀ ਜਿਹੜੇ ਹੋਰ ਕੁਝ ਕਰੀ ਜਾਂਦੇ ਨੇ ਉਹ ਭਾਲਦੇ ਨੇ, ਸਾਨੂੰ ਨਹੀਂ ਪਤਾ ਇਹ। ਪਰ ਉਹ ਮੰਤਰੀ ਬਣਨਾ ਜ਼ਿਆਦਾ ਇੱਛਾ ਚਾਹੁੰਦੇ ਸੀ ਕਹਿੰਦੇ। ਤੇ ਚਲੋ ਉਹਨਾਂ ਨੇ ਬਤੌਰ ਸਪੀਕਰ ਆਪਣੀ ਛਾਪ ਵੀ ਛੱਡੀ, ਤੇ ਉਹਨਾਂ ਦੇ ਅਦੀਬ ਬਣੇ ਕਰਕੇ, ਨਿਮਰਤਾ ਕਰਕੇ, ਸਹਿਜਪਣੇ ਨੂੰ ਕੁਝ ਸਲਾਹ ਵੀ ਜਾਂਦਾ ਰਿਹਾ। ਪਰ ਪਿਛਲੇ 2-3 ਦਿਨਾਂ ਤੋਂ ਖਾਸ ਕਰਕੇ ਇਸ ਸੈਸ਼ਨ ਚੋਂ ਉਹਨਾਂ ਦੀ ਤਲਖੀ ਕਾਫੀ ਨਜ਼ਰ ਆਉਂਦੀ ਹੈ ਜੀ। ਮਨਪ੍ਰੀਤ ਇਆਲੀ ਵਾਲਾ ਮਸਲਾ ਸਭ ਦੇ ਸਾਹਮਣੇ ਆ, ਦ੍ਰਿਸ਼ ਤੋਂ ਹੀ ਹਟਾ ਦੇਣਾ ਉਹਨੂੰ, ਹੈ ਨਾ। ਫਿਰ ਪ੍ਰਗਟ ਸਿੰਘ ਨਾਲ ਜਿਵੇਂ ਉਲਝੇ, ਜਵਾਬ ਦੇਣ ਦੀ ਬਜਾਏ ਜਾਂ ਉਹਨੂੰ ਕਹਿੰਦੇ ਕਿ ਭਾਈ ਤੂੰ ਸਬੂਤ ਲੈ ਕੇ ਆ ਪਹਿਲਾਂ ਫਿਰ ਗੱਲ ਕਰ, ਅਜਿਹਾ ਗੱਲ ਕਰਨ ਦੀ ਬਜਾਏ ਤੇ ਤੂੰ ਉਮੀਦ ਨਹੀਂ ਸੀ, ਮੈਂ ਤੈਨੂੰ ਸਿਆਣਾ ਸਮਝਦਾ ਸੀ, ਇਹ ਜਿਹੀ ਜੀ ਭਾਸ਼ਾ ਵਰਤੀ ਉਹ
ਤਲਖੀ ਦਾ ਇੱਕ ਪ੍ਰਗਟਾਵਾ ਸੀਗਾ। ਉਸ ਤੋਂ ਬਾਅਦ ਖਹਿਰਾ ਵਾਰ-ਵਾਰ ਕਹਿੰਦਾ ਕਿ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਤੁਸੀਂ ਦੇ ਰਹੇ ਜਾਣ-ਬੁੱਝ ਕੇ, ਹਨਾ, ਉਹਦੇ ਤੇ ਕੋਈ ਜਵਾਬ ਹੀ ਨਹੀਂਗਾ। ਕੈਮਰੇ ਦਾ ਰੁਖ ਜਦੇ ਸਪੀਕਰ ਸਾਹਿਬ ਕੰਨੀ ਜਾਂ ਸੱਤਾਧਾਰੀ ਧਿਰ ਕੰਨੀ ਘੁੰਮ ਜਾਂਦਾ ਹੈ ਜਦੋਂ ਕੋਈ ਧਿਰ ਸਵਾਲ ਕਰਦੀ ਹੈ। ਫਿਰ ਹੁਣ ਤਾਂ ਆਪਣੇ ਹੀ ਮੰਤਰੀ ਨਾਲ ਉਲਝ ਪਏ ਜੀ। ਲਾਲਜੀਤ ਭੁੱਲਰ ਨੇ ਜਦੋਂ ਕੱਲ ਸਵਾਲ ਕੀਤਾ ਕਿ ਜਨਾਬ ਸਾਡੇ ਵੀ ਕਿੰਨੇ ਹੀ ਐਮਐਲਏ ਸੁੱਚੇ ਮੂੰਹ ਮੁੜ ਜਾਂਦੇ ਨੇ, ਆਪਾਂ ਇਹ ਗੱਲਾਂ ਲਗਾਤਾਰ ਕਰਦੇ ਆਏ ਹਾਂ ਕਿ ਸੈਸ਼ਨ ਦੇ ਦਿਨ ਵਧਾਓਗੇ ਤਾਂ ਹੀ ਸਾਰਿਆਂ ਦੀ ਵਾਰੀ ਆਊਗੀ। ਬਿਲਕੁਲ ਸਹੀ। ਪਰ ਇੱਥੇ ਜਦੋਂ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਵਿਰੋਧੀਆਂ ਨੂੰ ਟਾਈਮ ਖੂਬ ਦਿੰਦੇ ਹੋ, ਸਾਨੂੰ ਦਿੰਦੇ ਨਹੀਂ। ਕੱਲ ਜਿਹਦੇ 2 ਮਿੰਟ ਸੀ ਉਹਨੂੰ 6-6 ਮਿੰਟ ਵੀ ਦਿੱਤੇ ਨੇ, ਜਿਹਦੇ 3 ਮਿੰਟ ਸੀ ਉਹਨੂੰ 9-9 ਮਿੰਟ ਵੀ ਦਿੱਤੇ ਨੇ, ਜਿਹਦੇ 20-22 ਮਿੰਟ ਸੀ ਉਹਨਾਂ ਨੂੰ 39 ਮਿੰਟ ਵੀ ਦਿੱਤੇ ਨੇ। ਕੱਲ ਤਾਂ ਪ੍ਰਗਟ ਸਿੰਘ ਤੇ ਵੀ ਮਿਹਰਬਾਨ ਖੂਬ ਸੀਗੇ, ਅੱਛਾ, ਹੈ ਨਾ। ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਚਲੋ ਜਦੋਂ ਚਾਹਣ ਬੋਲ ਸਕਦੇ ਹੁੰਦੇ ਨੇ। ਸੋ ਇਸ ਤਰ੍ਹਾਂ ਹੀ ਜਦੋਂ ਲਾਲਜੀਤ ਭੁੱਲਰ ਖੜੇ ਹੋਏ ਉਹ ਕਹਿੰਦੇ ਜੀ ਤੁਸੀਂ ਸਾਨੂੰ ਟਾਈਮ ਹੀ ਨਹੀਂ ਦਿੰਦੇ, ਸਾਡੇ ਬੰਦੇ ਐਂ ਮੁੜ ਜਾਂਦੇ ਨੇ, ਟੈਲੀਵਿਜ਼ਨ ਤੇ ਦਿਖਦੇ ਹੀ ਨਹੀਂਗੇ ਜੀ। ਮੈਨੂੰ ਨਹੀਂ ਪਤਾ ਉਹ ਦਿਖਣ ਲਈ ਆਉਂਦੇ ਨੇ ਜਾਂ ਕੁਝ ਹਲਕੇ ਦੀ ਗੱਲ ਕਰਨ ਲਈ ਆਉਂਦੇ ਨੇ, ਪਰ ਸਪੀਕਰ ਸਾਹਿਬ ਕਹਿੰਦੇ ਵੀ ਕੰਮ ਕਰਨ ਦੀ ਲੋੜ ਹੁੰਦੀ ਹੈ, ਦਿਖਣ ਦੀ ਲੋੜ ਨਹੀਂ ਹੁੰਦੀ। ਵੀ ਵਿਧਾਨ ਸਭਾ ਦੇ ਵਿੱਚ ਕਿਹੜਾ ਕੰਮ ਕਰਨਾ ਜੀ। ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮੁੱਦਿਆਂ ਤੇ ਚਰਚਾ ਹੀ ਕਰਨੀ ਹੈ ਨਾ, ਗੱਲ ਹੀ ਰੱਖਣੀ ਹੈ ਨਾ, ਕੋਈ ਇਸ਼ੂ ਧਿਆਨ 'ਚ ਹੀ ਲਿਆਉਣਾ ਨਾ, ਤੇ ਕੋਈ ਆਪਣੇ ਹਲਕੇ ਦਾ ਕੰਮ ਦੇ ਹਵਾਲੇ ਨਾਲ ਗੱਲ ਕਰਨੀ ਹੈ ਨਾ, ਤੇ ਫਿਰ ਉੱਥੇ ਹੋਰ ਕੀ ਕਰਨਾ ਜੀ। ਪਰ ਜਦੋਂ ਇਹ ਸਵਾਲ ਲਾਲਜੀਤ ਭੁੱਲਰ ਨੇ ਚੁੱਕਿਆ ਤੇ ਜਵਾਬ ਇਸ ਤਰ੍ਹਾਂ ਦਿੱਤਾ ਤੇ ਲਾਲਜੀਤ ਭੁੱਲਰ ਨਹੀਂ ਹਟੇ, ਉਹਨਾਂ ਨੇ ਫਿਰ ਬਾਰ-ਬਾਰ ਤੁਸੀਂ ਬਹੁਤ ਸੁਨੱਖੇ ਹੋ, ਸਪੀਕਰ ਸਾਹਿਬ ਕਹਿਣ ਤੁਸੀਂ ਬਹੁਤ ਸੋਹਣੇ ਮੰਤਰੀ ਹੋ ਜੀ। ਉਹ ਕਹਿੰਦੇ ਐਂ ਕਹਿ ਕੇ ਭਰਮਾਇਆ ਨਾ ਕਰੋ ਜੀ, ਟਾਈਮ ਦਿਓ। ਤੇ ਫਿਰ ਤਲਖ ਹੋ ਗਏ। ਸਪੀਕਰ ਸਾਹਿਬ ਉੱਥੇ ਬੈਠੋ ਬਸ, ਤੁਹਾਡੇ ਕੋਲ ਇਹ ਜਿਹੜਾ ਸਵਾਲ ਹੈ ਉਹਦਾ ਕੋਈ ਜਵਾਬ ਹੈ ਤਾਂ ਜਵਾਬ ਦਿਓ, ਨਹੀਂ ਬਹਿ ਜਾਓ। ਸੋ ਲਗਾਤਾਰ ਉਹਨਾਂ ਦੀ ਤਲਖੀ ਹੁਣ ਝਲਕਣ ਲੱਗੀ ਹੈ। ਹਾਂਜੀ। ਕੀ ਇਹ ਤਲਖੀ ਹੁਣ ਤਜਰਬਾ ਬਣ ਗਈ ਕਿ ਹੁਣ ਤਾਂ ਮੈਨੂੰ ਆ ਗਿਆ ਸਾਰਾ ਕੁਝ, ਹੁਣ ਮੈਂ ਜਿੱਦਾਂ ਮਰਜ਼ੀ ਡਿਕਟੇਟ ਕਰਾਂ? ਕੀ ਇਹ ਤਲਖੀ ਤਬਦੀਲੀ ਦਾ ਸੰਕੇਤ ਹੈ ਕਿ ਤਬਾਦਲਾ ਹੋਣ ਜਾ ਰਿਹਾ ਉਹਨਾਂ ਦਾ? ਪਰ ਜੇ ਤਬਾਦਲਾ ਉਹਨਾਂ ਦੀ ਇੱਛਾ ਅਨੁਸਾਰ ਮੰਤਰੀ ਵਾਲਾ ਹੋਣ ਜਾ ਰਿਹਾ, ਫਿਰ ਇਹ ਤਲਖੀ ਨਹੀਂ, ਫਿਰ ਤਾਂ ਖੁਸ਼ੀ ਹੋਣੀ ਚਾਹੀਦੀ ਸੀ। ਕੀ ਇਹ ਹੋ ਰਿਹਾ ਕਿ ਹੁਣ ਰੁਕ ਗਿਆ ਸਾਰਾ ਕੁਝ, ਰਹਿਣ ਦੋ, ਆਈ ਲੰਘ ਜਾਣ ਦੋ, ਜਾਂ ਇਹ ਹੋ ਗਿਆ ਕਿ ਤੁਹਾਨੂੰ ਤਾਂ ਬਦਲ ਦਿੰਦੇ ਪਰ ਤੁਹਾਨੂੰ ਮੰਤਰੀ ਨਹੀਂ ਬਣਾਵਾਂਗੇ? ਕੋਈ 2-3 ਸੰਭਾਵਨਾ ਪਈਆਂ ਨੇ। ਬਜਟ ਸੈਸ਼ਨ ਤੋਂ ਬਾਅਦ ਇਹ ਸਿਲਜੁਲ ਦੀ ਕਾਫੀ ਸੰਭਾਵਨਾ ਹੈ ਕਿ ਵੈਸੇ ਤਾਂ ਇਕੱਲੇ ਰੌਲਾ ਪੈ ਗਿਆ ਸੀ ਇੱਕ ਵਾਰ ਜਦੋਂ ਮੁੱਖ ਮੰਤਰੀ ਸਾਹਿਬ ਕੱਲ੍ਹ ਰਾਜਪਾਲ ਕੋਲ ਗਏ ਸੀ ਕਿ ਲੈ ਵੀ ਕਿਤੇ ਸਹੁੰ ਚੁਕਾਉਣ ਦੀ ਕੋਈ ਤਰੀਕ ਲੈਣ ਤਾਂ ਨਹੀਂ ਗਏ ਮੰਤਰੀਆਂ ਦੀ। ਫਿਰ ਪਤਾ ਲੱਗਾ ਕਿ ਨਹੀਂ, ਜੋ ਤਾਂ ਬਜਟ ਲਈ ਗਏ ਨੇ, ਬਜਟ ਦੇ ਉੱਤੇ ਮੋਹਰ ਲਵਾਉਣੀ ਹੁੰਦੀ ਹੈ ਜੀ, ਉਹਦੇ ਲਈ ਮਿਲਣ ਗਏ ਨੇ। ਜੋ ਵੀ ਹੋਵੇ, ਚਰਚਾ ਅਜੇ ਵੀ ਹੈ ਕਿ ਇਹ ਜੇ ਮਸਲੇ ਤੇ ਕੋਈ ਮਸ਼ਵਰਾ ਹੋਇਆ ਤੇ ਬਜਟ ਸੈਸ਼ਨ ਤੋਂ ਬਾਅਦ ਹੋ ਸਕਦਾ ਪੰਜਾਬ ਕੈਬਨਿਟ 'ਚ ਤਬਦੀਲੀ ਹੋਵੇ। ਜਦੋਂ ਲੁਧਿਆਣੇ ਵਾਲੀਆਂ ਵੋਟਾਂ ਪੈਣਗੀਆਂ, ਨਤੀਜੇ ਆਉਣਗੇ, ਤਦ ਦੇਖਾਂਗੇ। ਫਿਲਹਾਲ ਇਹ ਸੰਭਾਵਨਾ ਕਾਫੀ ਵੱਧ ਗਈ ਹੈ ਕਿ ਸਪੀਕਰ ਸਾਹਿਬ ਨੂੰ ਬਦਲ ਕੇ ਉੱਥੇ ਕਿਸੇ ਮਹਿਲਾ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਫਿਰ ਸਪੀਕਰ ਸਾਹਿਬ ਕਿੱਥੇ, ਕੀ ਮੰਤਰੀ ਦੇ ਅਹੁਦੇ ਤੇ ਜਾਂ ਇੱਕ ਐਮਐਲਏ ਤੌਰ ਤੇ, ਇਹ ਦੇਖਣ ਦੀ ਗੱਲ ਹੈ ਜੀ। ਬਿਲਕੁਲ, ਦੇਖੋ ਇਹ ਤਾਂ ਇਹਨਾਂ ਦਾ ਰਿਵਾਜ ਹੀ ਬਣ ਗਿਆ ਜੀ ਆਮ ਆਦਮੀ ਪਾਰਟੀ ਵਾਲਿਆਂ ਦਾ। ਪਹਿਲਾਂ ਜਦੋਂ ਪਿਛਲਾ ਸੈਸ਼ਨ ਹੋਇਆ ਸੀਗਾ ਉਦੋਂ ਭਗਵੰਤ ਮਾਨ ਸਾਹਿਬ ਬਾਜਵਾ ਸਾਹਿਬ ਦੇ ਸ਼ਾਲ ਤੇ ਉਹਨਾਂ ਦੇ ਮਫਲਰ ਤੇ ਉਹਨਾਂ ਦੇ ਸੂਟ ਬੂਟ ਦੀ ਤਾਰੀਫ ਕਰਦੇ ਨਜ਼ਰ ਆਏ। ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤਲਖ ਹੋਈ ਸੀ ਉਹਨਾਂ ਦੇ ਨਾਲ। ਇਹੀ ਹੁਣ ਜਿਹੜਾ ਉਹ ਪੈਟਰਨ ਕਹਿ ਲਓ ਜਾਂ ਸੁਭਾਅ ਬਣ ਗਿਆ ਸਪੀਕਰ ਸਾਹਿਬ ਦਾ। ਪਹਿਲਾਂ ਪ੍ਰਗਟ ਸਿੰਘ ਨਾਲ ਤਲਖ ਹੋਈ ਸੀ ਜਿਹੜੀ ਤੁਸੀਂ ਚਰਚਾ ਕੀਤੀ ਹੈ, ਤੇ ਬਾਅਦ ਦੇ ਵਿੱਚ ਸਿਲਤਾ ਵੀ ਕਰ ਰਹੇ ਸੀ, ਹਨਾ। ਸੋ ਪਤਾ ਨਹੀਂ ਕੀ ਆ, ਪਰ ਹੁਣ ਤੱਕ ਸਦਨ ਚਲਾਇਆ, ਭਾਵੇਂ ਥੋੜਾ ਚਲਾਇਆ ਸੀ, ਕਿਵੇਂ ਸੀ, ਠੀਕ ਇਹਨਾਂ ਦੀ ਤਾਰੀਫ ਹੁੰਦੀ ਸੀਗੀ। ਪਰ ਇਸ ਵਾਰੀ ਤਾਂ ਇਹਨਾਂ ਨੇ ਜਿਹੜੀਆਂ ਇਹਨਾਂ ਦੇ ਤੇਵਰ ਬਦਲੇ ਨਜ਼ਰ ਆਉਂਦੇ ਰਹੇ। ਅਗਲੀ ਗੱਲ ਕਰੀਏ, ਜਿਹੜੇ ਇਹਨਾਂ ਦੇ ਨਵੇਂ ਇੰਚਾਰਜ ਸਾਹਿਬ ਲਾਏ ਨੇ ਸਿਸੋਦੀਆ ਸਾਹਿਬ, ਉਹਨਾਂ ਦਾ ਕਹਿੰਦੇ ਬਦਲਾਅ ਵੀ ਨਜ਼ਰ ਆ ਗਿਆ। 1 ਲੱਖ ਦੀ ਲਾਗਤ ਵਾਲੇ ਵੀ ਜਿਹੜੇ ਕੰਮ ਨੇ ਉੱਥੇ ਵੀ ਹੁਣ ਨੀਂਹ ਪੱਥਰ ਰੱਖੇ ਜਾਣਗੇ ਜੀ। ਪ੍ਰਵੀਨ ਜੀ, ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਪੰਜਾਬ 'ਚ ਪੜਾਅਦਾਰ ਇੰਚਾਰਜ ਤੇ ਸਹਿ ਇੰਚਾਰਜ ਲਾਏ ਨੇ। ਉਹਨਾਂ ਦੇ ਇੰਚਾਰਜ ਲੱਗਣ ਤੇ ਉਹਨਾਂ ਦੇ ਦਿੱਲੀ ਦੇ ਮਾਮਲਿਆਂ ਦੇ ਹਵਾਲੇ ਨਾਲ ਜਾਂ ਦਿੱਲੀ ਦੀ ਹਾਰ ਦੇ ਮਾਮਲੇ ਨਾਲ ਸਵਾਲ ਤਾਂ ਪੰਜਾਬ 'ਚ ਉੱਠੇ ਰਹੇ ਨੇ ਕਿ ਬਈ ਉੱਥੋਂ ਹਾਰੇ ਹੋਏ ਤੇ ਉੱਥੋਂ ਨਲਾਇਕ ਸਾਬਤ ਹੋਏ ਹੋਏ, ਇੱਥੇ ਕੀ ਸਮਝਾਉਣਗੇ ਸਾਨੂੰ, ਕੀ ਦਿਸ਼ਾ ਦੇਣਗੇ, ਕੀ ਰਾਹ ਦਿਖਾਉਣਗੇ ਜੀ। ਬਿਲਕੁਲ, ਕੱਲ ਰਸਮੀ ਤੌਰ ਦੇ ਉੱਤੇ ਇੰਚਾਰਜਸ਼ਿਪ ਸਾਂਭਣ ਦੇ ਲਈ ਏਅਰਪੋਰਟ ਤੇ ਉਤਰੇ ਤੇ ਮੰਤਰੀ ਸਾਹਿਬ ਸਾਡੇ ਢੋਲ ਭੰਗੜੇ ਵਾਲੇ ਮੁੰਡੇ ਲੈ ਲੁਕੇ ਗਏ, ਪੂਰੇ ਹਾਰ ਪਾਏ, ਬਾਜੇ ਗਾਜੇ ਬਜਾਏ, ਠੀਕ ਹੈ, ਤੇ ਉਹਨਾਂ ਨੂੰ ਪੂਰੇ ਉਹਦੇ ਨਾਲ ਲੈ ਕੇ ਆਏ। ਪਰ ਇਹ ਸਿਰਫ ਦਿਖਾਵੇ ਦਾ ਡਰਾਮਾ ਸੀ। ਉਹ ਤੋਂ ਪਹਿਲਾਂ ਕਿੰਨੀ ਵਾਰ ਆ ਚੁੱਕੇ ਨੇ ਤੇ ਕਿੰਨੀ ਵਾਰ ਇੱਥੇ ਮੀਟਿੰਗਾਂ ਕਰ ਚੁੱਕੇ ਨੇ ਜੀ। ਸਹੀ ਹੈ ਪ੍ਰਵੀਨ ਜੀ। ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਆਮ ਆਦਮੀ ਪਾਰਟੀ ਦੇ ਇੰਚਾਰਜ ਲੱਗੇ ਨੇ, ਸਰਕਾਰ ਦੇ ਨਹੀਂ। ਬਿਲਕੁਲ ਸਹੀ ਹੈ, ਬਿਲਕੁਲ ਵਾਜਬ ਹੈ। ਆਪਾਂ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਕਿੰਨੀ ਵਾਰ ਗੱਲ ਕੀਤੀ ਹੈ ਕਿ ਉਹ ਆਪਣੇ ਪਾਰਟੀ ਦੇ ਨੁਮਾਇੰਦਿਆਂ ਦੀ, ਲੀਡਰਾਂ ਦੀ ਵੀ ਚਲੋ ਜੇ ਕਰਨੀ ਹੈ ਮੀਟਿੰਗ ਲੈ ਲਓ, ਪਰ ਤੁਸੀਂ ਅਫਸਰ ਅਧਿਕਾਰੀਆਂ ਦੀ ਮੀਟਿੰਗਾਂ ਕਿਵੇਂ ਲੈਂਦੇ ਹੋ? ਬਿਲਕੁਲ ਸਹੀ ਹੈ, ਕੀ ਇਖਤਿਆਰ। ਉਸੇ ਤਰ੍ਹਾਂ ਇੱਧਰ ਕਹਿੰਦੇ ਜੀ
ਸਤਿੰਦਰ ਜੈਨ ਜੀ ਨੂੰ ਦੇਤਾ ਮਕਾਨ ਉਸਾਰੀ ਵਾਲਾ ਵਿਭਾਗ ਮਹਿਕਮਾ, ਹੈ ਨਾ, ਉਹ ਦੇਖ ਰੇਖ ਉਹਨਾਂ ਦੀ ਨਜ਼ਰ 'ਚ ਹੋਊਗੀ। ਤੇ ਜਿਹੜਾ ਸਿੱਖਿਆ ਵਾਲਾ ਜੀ ਉਹ ਮਨੀਸ਼ ਸਿਸੋਦੀਆ ਦੇ ਕੋਲ। ਬਈ ਇਹ ਮਹਿਕਮਿਆਂ ਦਾ ਕੰਮ ਕਿਵੇਂ ਦੇਖ ਸਕਦੇ? ਹੋਰ ਛੱਡੋ, ਚੰਡੀਗੜ੍ਹ ਦੇ ਵਿੱਚ ਇੱਕ ਗੁਪਤ ਮੀਟਿੰਗ ਲਈ ਇਹਨਾਂ ਨੇ, ਠੀਕ ਹੈ ਜੀ, ਪੰਜਾਬ ਦੇ ਇੰਚਾਰਜ ਨੇ, ਹੁਣ ਤਾਂ ਕਹਿਣ ਨੂੰ ਮਨੀਸ਼ ਸਿਸੋਦੀਆ, ਉਹਨਾਂ ਨੇ ਸਿੱਖਿਆ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ। ਹੁਣ ਇਹ ਕੋਆਰਡੀਨੇਟਰ ਬਣਾਏ ਜਾ ਰਹੇ, ਜ਼ੋਨ 'ਚ ਵੰਡ ਲਿਆ ਪੰਜਾਬ। ਮਾਲਵੇ ਦੇ 3 ਜ਼ੋਨ ਬਣਾਏ ਨੇ, ਮਾਝੇ ਤੇ ਦੁਆਬੇ ਦਾ 1 ਜ਼ੋਨ ਬਣਾਇਆ ਜੀ। ਤੇ ਇਹਨਾਂ ਦੇ ਅੰਦਰ ਫਿਰ ਮਤਲਬ ਜਿੰਨੇ ਵੀ ਵਰਕਰ ਨੇ, ਕਹਿੰਦੇ ਜੀ ਉਹਨਾਂ ਨੂੰ ਸਕੂਲ ਪੱਧਰ ਤੇ ਕੋਆਰਡੀਨੇਟਰ ਲਾਉਣਾ। ਉਹਨਾਂ ਸਕੂਲ ਪੱਧਰ ਦੇ ਉੱਤੇ ਮਤਲਬ ਕਿ ਫਿਰ 15 ਮੁੱਖ ਕੋਆਰਡੀਨੇਟਰ ਹੋਣਗੇ। ਉਹਨਾਂ 15 ਮੁੱਖ ਕੋਆਰਡੀਨੇਟਰਾਂ ਦੇ ਉੱਤੇ 5 ਜ਼ੋਨ ਕੋਆਰਡੀਨੇਟਰ ਹੋਣਗੇ। ਸੋ ਆ 15 ਤੇ 5 ਜਾਂ ਹੋਰ ਜਿਹੜੇ ਪ੍ਰਮੁੱਖ ਨੇ, ਉਹਨਾਂ ਨਾਲ ਬਕਾਇਦਾ ਤੌਰ ਤੇ ਮਨੀਸ਼ ਸਿਸੋਦੀਆ ਬੈਠਕ ਕਰ ਚੁੱਕੇ ਨੇ, ਜਿਹਦੇ ਵਿੱਚ ਮੰਤਰੀ ਵੀ ਹਾਜ਼ਰ ਸੀ, ਅਫਸਰ ਅਧਿਕਾਰੀ ਵੀ ਸਿੱਖਿਆ ਵਿਭਾਗ ਦੇ ਹਾਜ਼ਰ ਸੀ। ਤੇ ਉੱਥੇ ਪ੍ਰੋਗਰਾਮ ਇਹ ਬਣ ਰਿਹਾ ਕਿ ਵੀ ਸਕੂਲਾਂ ਦੇ ਵਿੱਚ ਜੇ ਕੋਈ 1 ਲੱਖ ਤੱਕ ਦਾ ਵੀ ਕੰਮ ਹੋਇਆ, ਉਹਦਾ ਵੀ ਨੀਂਹ ਪੱਥਰ ਰੱਖੋ। ਅੱਛਾ, ਮਤਲਬ ਪਹਿਲਾਂ ਕੇਜਰੀਵਾਲ ਦਾ ਨਾਮ ਲਿਖਾ ਲਿਆ ਤੁਸੀਂ ਪੱਥਰਾਂ ਦੇ ਉੱਤੇ, ਹੁਣ ਮਨੀਸ਼ ਸਿਸੋਦੀਆ ਦਾ ਵੀ ਤੇ ਸਤਿੰਦਰ ਜੈਨ ਦਾ ਵੀ ਲਿਖਾਉਣਾ ਹੋਊਗਾ ਭਾਈ। ਲੱਗਦਾ ਤਾਂ ਇਦਾਂ ਹੀ ਹੈ ਜੀ। ਹਾਂਜੀ ਬਿਲਕੁਲ। ਉਹ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ MLA ਇਹਨਾਂ ਦੇ ਨੂੰ ਪਤਾ ਲੱਗਿਆ ਕਿ ਮੇਰੇ ਬੱਸ ਅੱਡੇ ਤੋਂ ਇੱਥੋਂ ਨਵੀਆਂ ਬੱਸਾਂ ਦੇ ਰੂਟ ਸ਼ੁਰੂ ਹੋ ਗਏ, ਤਾਂ ਕਹਿੰਦਾ ਨਾ ਰੂਟ ਬੰਦ ਕਰੋ, ਪਹਿਲਾਂ ਮੈਂ ਝੰਡੀ ਦਿਖਾਊਂਗਾ ਫਿਰ ਜਾਊਗੀ ਬੱਸ। ਮਤਲਬ ਇਹ ਹਰ ਚੀਜ਼ ਨੂੰ ਹੁਣ ਦਿਖਾਵੇ ਵਾਲੇ ਪਾਸੇ ਚੱਲ ਗਏ, ਬਾਕੀਆਂ ਨਾਲੋਂ ਵੀ ਜ਼ਿਆਦਾ ਉੱਚੇ ਨਿਕਲੇ ਨੇ। ਜੀ ਜੀ, ਸਹੀ ਹੈ। ਤੇ ਉਹ ਕੰਮ ਹੁਣ ਇੱਥੇ ਵੀ ਹੈ ਕਿ ਪੱਥਰੇ ਪੱਥਰ ਲਾਓ। ਹੁਣ ਅਗਲਾ ਹੁਣ ਪ੍ਰਚਾਰ ਪੱਥਰਾਂ ਦਾ ਹੋਊਗਾ। ਪਰ ਦੂਸਰੇ ਪਾਸੇ ਸਤਿੰਦਰ ਜੈਨ ਨੇ ਪੰਜਾਬ ਦੇ ਪੁੱਡਾ ਨਾਲ ਸੰਬੰਧਿਤ ਅਧਿਕਾਰੀਆਂ ਦੀ ਬੈਠਕ ਕੀਤੀ ਹੈ ਜਨਾਬ। ਠੀਕ ਹੈ ਜੀ। ਹੁਣ ਉਹ ਅਧਿਕਾਰੀਆਂ ਦੀ ਬੈਠਕ ਕਿਵੇਂ ਕਰ ਸਕਦਾ? ਉਹਨਾਂ ਨੂੰ ਨਿਰਦੇਸ਼ ਦੇ ਰਿਹਾ ਕਿ ਆਪਾਂ ਏਦਾਂ ਦੀਆਂ ਕਲੋਨੀਆਂ ਕੱਟਣੀਆਂ, ਏਦਾਂ ਦੇ ਮਕਾਨ ਉਸਾਰਨੇ ਆ, ਏਦਾਂ ਦੇ ਪ੍ਰੋਜੈਕਟ ਕਰਨੇ ਆ, ਇਹ ਡਿਟੇਲਾਂ ਲਿਆਓ, ਇਹ ਦਿਖਾਓ। ਉਹ ਆਰਡਰ ਕਰ ਰਿਹਾ। ਸਰਕਾਰ ਕੌਣ ਚਲਾ ਰਿਹਾ? ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਸੰਦੀਪ ਪਾਠਕ, ਰਾਘਵ ਚੱਡਾ, ਦਿੱਲੀ ਵਾਲੇ ਕੱਲੇ ਕੱਲੇ ਬੰਦੇ ਨਾਲ ਲਾਏ ਇੰਚਾਰਜ। ਤੇ ਬ੍ਰੇਕ ਕੀ ਨੇ? 194 ਚ ਜੇ ਕਿਸੇ ਦੀ ਰੀੜ ਦੀ ਹੱਡੀ ਹੋਵੇ ਤਾਂ ਉਹ ਕਹੇ ਕਿ ਜਨਾਬ ਪਾਰਟੀ ਨਾਲ ਦਿਸ਼ਾ ਨਿਰਦੇਸ਼ ਦਿਓ ਜੇ ਦੇਣੇ ਆ, ਸਰਕਾਰ ਨੂੰ ਨਹੀਂ। ਬਿਲਕੁਲ। ਪਰ ਜਨਾਬ ਸਭ ਕੁਰਸੀਆਂ ਨਾਲ ਚਿਪਕੇ ਨੇ ਜਾਂ ਕਈ ਚਿਪਕਣਾ ਚਾਹੁੰਦੇ ਨੇ, ਸੋ ਸਥਿਤੀ ਦੇ ਵਿੱਚ ਚੁੱਪ ਨੇ। ਪਰ ਇੱਥੇ ਹੁਣ ਸਥਿਤੀ ਇਹ ਆ ਗਈ ਹੈ ਕਿ ਅਧਿਕਾਰਕ ਤੌਰ ਤੇ, ਵਿਭਾਗੀ ਤੌਰ ਤੇ, ਮਹਿਕਮੇ ਦੇ ਪੱਧਰ ਤੇ ਬੈਠਕਾਂ ਹੁਣ ਪਾਰਟੀਆਂ ਦੇ ਇੰਚਾਰਜ ਲੈਣ ਲੱਗੇ ਨੇ। ਤੇ ਇੱਧਰ ਸਾਡੇ ਵਾਲੇ ਬਸ ਮਤਲਬ ਟੰਗ ਟਪਾਈ ਹੈ ਕਿ ਕਿਸੇ ਤਰ੍ਹਾਂ ਇਹ ਵਕਤ ਲੰਘੇ ਸਾਡਾ। ਪਰ ਇਹ ਸਵਾਲ ਬਹੁਤ ਵੱਡੇ ਬਣ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ। ਔਰ ਠੀਕ ਹੈ, ਲਾਓ ਨੀ ਪੱਥਰ, ਪਹਿਲਿਆਂ ਦੇ ਬਹੁਤ ਲੱਗੇ ਸੀ। ਪੱਥਰ ਜੇ ਜਤਾਉਂਦੇ ਹੁੰਦੇ ਤਾਂ ਪਹਿਲੇ ਜਾਂਦੇ ਕਿਉਂ? ਸਹੀ, ਬਿਲਕੁਲ ਸਹੀ ਹੈ ਜੀ। ਜੇ ਪੱਥਰ ਹੀ ਜਤਾਉਂਦੇ ਹੁੰਦੇ ਤੇ ਫਿਰ ਪਹਿਲਾਂ ਨੇ ਕਿਤੇ ਥੋੜੋ ਕਿਤੇ ਜਾਣਾ ਸੀਗਾ। ਤੁਹਾਡੀ ਵਾਰੀ ਕਿਹਨੇ ਆਉਣ ਦੇਣੀ ਸੀ? ਫਿਰ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੰਜੀਵ ਅਰੋੜਾ ਦੀ। ਕਹਿੰਦੇ ਸਮਝੋ ਬਾਹਰ ਆ ਹੁਣ, ਸ਼ਸ਼ੋ 5 ਖੜੀ ਹੋ ਗਈ ਆ ਵੀ ਇਹ ਸੰਜੀਵਨੀ ਕਿਹਦੇ ਲਈ ਬਣਨਗੇ। ਰਾਜ ਸਭਾ ਜਿਹੜਾ ਲੁਧਿਆਣੇ ਵਾਲੇ ਜਿੱਥੇ ਚੋਣ ਲੜ ਰਹੇ ਨੇ ਜ਼ਿਮਣੀ, ਉਸ ਤੋਂ ਬਾਅਦ ਹੁਣ ਕੇਜਰੀਵਾਲ ਬਨਾਮ ਮਨੀਸ਼ ਸਿਸੋਦੀਆ ਹੋ ਗਿਆ ਜੀ। ਦੇਖੋ ਵੈਸੇ ਤਾਂ ਇਹ ਦੋਨੋਂ ਜਣੇ ਇਸ ਸਮੇਂ ਪਾਰਟੀ ਨੂੰ ਰਨ ਕਰ ਰਹੇ ਨੇ। ਮੰਨਿਆ ਜਾਂਦਾ ਕਿ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਆਪਸ ਦੇ ਵਿੱਚ ਬਹੁਤ ਚੰਗੀ ਨੇੜਤਾ ਹੈ। ਹਾਂਜੀ ਬਿਲਕੁਲ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਉਸੇ ਲਈ ਉਹਨਾਂ ਨੂੰ ਆਪਣੇ ਭਰੋਸੇਯੋਗ ਬੰਦਿਆਂ ਨੂੰ ਇੱਥੇ ਲਾਇਆ। ਉਹਨੇ ਸਤਿੰਦਰ ਜੈਨ ਵੀ ਉਸੇ ਕੈਟਾਗਰੀ ਚ ਆਉਂਦੇ। ਪਰ ਜਦੋਂ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਗਈ ਸੀ ਤਦ ਆਪਾਂ ਇਸ ਵਜ੍ਹਾ ਨਾਲ ਖਬਰ ਕੀਤੀ ਸੀ ਕਿ ਬਈ ਅਰਵਿੰਦ ਕੇਜਰੀਵਾਲ ਚਾਹੁੰਦੇ ਨੇ ਕਿ ਸੰਜੀਵ ਅਰੋੜਾ ਜਿੱਤੇ ਤੇ ਉਹਨੂੰ ਮੈਂ ਕੈਬਨਿਟ ਚ ਐਡਜਸਟ ਕਰ ਦੂੰਗਾ ਪੰਜਾਬ ਚ, ਤੇ ਮੈਂ ਉਸਦਾ ਰਾਜ ਸਭਾ ਚਲਾ ਜਾਊਂ। ਜੀ। ਦਿੱਲੀ ਦੇ ਵਿੱਚ ਸਵਾਤੀ ਮਾਲੀਵਾਲ ਦੇ ਅਸਤੀਫੇ ਦੀ ਜਦੋਂ ਗੱਲ ਆਈ ਸੀ ਤਾਂ ਇਹ ਮੰਨਿਆ ਗਿਆ ਸੀ ਕਿ ਉਹਦੀ ਥਾਂ ਤੇ ਵਿਭਵ ਕੁਮਾਰ ਨੂੰ ਭੇਜਣਾ ਚਾਹੁੰਦੇ ਨੇ। ਪਰ ਦਿੱਲੀ ਚੋਣ ਨਤੀਜਿਆਂ ਦੇ ਵਿੱਚ ਜਦੋਂ ਕੇਜਰੀਵਾਲ ਵੀ ਹਾਰ ਗਏ, ਮਨੀਸ਼ ਸਿਸੋਦੀਆ ਵੀ ਹਾਰ ਗਏ, ਤਦ ਇਹ ਦੋਏ ਰਾਜ ਸਭਾ ਦਾ ਰਾਹ ਲੱਭ ਰਹੇ ਸੀ। ਜਿਸ ਚੋਂ ਇੱਕ ਰਾਹ ਸੰਜੀਵ ਅਰੋੜਾ ਰਾਹੀਂ ਲੱਭਿਆ ਗਿਆ ਕਿ ਇਹਨੂੰ ਚੋਣ ਲੜਾ ਕੇ ਬਾਈ ਇਲੈਕਸ਼ਨ ਦੇ ਰਾਹੀਂ ਆਪਾਂ ਚਲੇ ਜਾਵਾਂਗੇ ਤੇ ਇਹਨੂੰ ਪੰਜਾਬ ਚ ਐਡਜਸਟ ਕਰ ਦਾਂਗੇ। ਉੱਥੇ ਗੱਲ ਆਈ ਕਿ ਇਹਦੇ ਰਾਹੀਂ ਕੇਜਰੀਵਾਲ ਜਾਣਗੇ ਪਹਿਲਾਂ। ਫਿਰ ਆਇਆ ਕਿ ਵੀ ਆਪਾਂ ਹਰਭਜਨ ਸਿੰਘ ਭੱਜੀ ਨੂੰ ਮਨਾਈਏ, ਉਹਦੇ ਲਈ ਕੋਈ ਅਕੈਡਮੀ ਕੁਡਮੀ ਦਾ ਕੰਮ ਹੈ ਉਹ ਆਪਾਂ ਆਪਣੇ ਪੱਧਰ ਤੇ ਕਰ ਦਈਏ, ਜੋ ਉਹਨੂੰ ਹੋਰ ਚਾਹੀਦਾ ਕੁਝ ਉਹ ਕਰ ਦਈਏ, ਕੋਈ ਹੋਰ ਲੋਲੀਪੌਪ ਦੇ ਦਈਏ। ਤੇ ਪਰ ਜਿਸ ਤਰ੍ਹਾਂ ਉਹਨਾਂ ਨੇ ਇੱਕ ਵਾਰ ਰੁੱਖ ਅਖਤਿਆਰ ਕਰ ਲਿਆ ਸੀ, ਉਹਨੇ ਵੀ ਸ਼ੰਕੇ ਸ਼ੋਭੇ ਪੈਦਾ ਕੀਤੇ। ਬੇਸ਼ੱਕ ਬਾਅਦ ਚ ਉਹਨਾਂ ਨੇ ਉਹ ਬਿਆਨ ਆਪਣਾ ਵਾਪਸ ਵੀ ਲਿਆ, ਟਵੀਟ ਤੇ ਉਹਨੂੰ ਸੋਧਿਆ ਵੀ। ਪਰ ਹੋ ਸਕਦਾ ਕਿ ਸਵਾਤੀ ਮਾਲੀਵਾਲ ਨੇ ਉਹਨਾਂ ਨੂੰ ਫਾਰਮੂਲਾ ਸਮਝਾਈ ਦਿੱਤਾ ਹੋਵੇ ਕਿ ਕੋਈ ਚੱਕਰ ਨਹੀਂ, ਤੂੰ ਅਸਤੀਫਾ ਨਹੀਂ ਦੇਗਾ ਤੇਰਾ ਵਿਗਾੜ ਕੁਛ ਨਹੀਂ ਸਕਦੇ। ਸਹੀ ਹੈ ਜੀ, ਬਿਲਕੁਲ। ਕਿਉਂਕਿ ਰਾਜ ਸਭਾ ਦੇ ਵਿੱਚ ਪਾਰਟੀ ਉਹਨੂੰ ਛੱਡ ਵੀ ਦੇਵੇ, ਕੱਢ ਵੀ ਦੇਵੇ, ਪਰਾਂ ਵੀ ਕਰ ਦੇਵੇ,
ਤਾਂ ਵੀ ਉਹਦੀ ਰਾਜ ਸਭਾ ਜਦੋਂ ਤੱਕ ਮਿਆਦ ਆ ਤਦ ਤੱਕ ਬਰਕਰਾਰ। ਸੋ ਇਸ ਲਈ ਭੱਜੀ ਜੇ ਨਹੀਂ ਮੰਨ ਰਹੇ ਤਾਂ ਹੁਣ ਦੋਏ, ਕੇਜਰੀਵਾਲ ਵੀ ਤੇ ਮਨੀਸ਼ ਸਿਸੋਦੀਆ ਵੀ, ਦੋਵਾਂ ਦੀ ਅੱਖ ਹੁਣ ਲੁਧਿਆਣਾ ਤੇ ਆ ਗਈ। ਦੋ ਇੱਕ ਦੂਜੇ ਤੋਂ ਕਾਲੇ ਨੇ ਜਾਂ ਆਪਸ ਵਿੱਚ ਸੈਟਿੰਗ ਹੋ ਰਹੀ ਹੈ। ਕਹਿੰਦੇ ਕਿ मनीष सिसोदिया ने केजरीवाल जी याद कराया कि आपने मेरे से भी वादा किया था कि आपको राज्यसभा भेजूंगा। सो हुण ये बाद ही वफा होने दे लई कि संजीव अरोड़ा देखा जा रहा कि संजीवनी किहदे लई बनदे आ। चलो पहला तां लुधियाणे दे वोटरां दे हत्थ है जे ओहनूं एमएलए बनाउंदे आ, फिर उस तो बाद दीयां गल्लां ते जिहदे विच जिमनी चोण च सत्ताधारी धਿਰ ਨੂੰ काफी हत्थ उपर हुंदा है। सो इस लई ये मन्निया जा रहा कि ये सीट जो कढ भी लैंदे ने तां फिर देखदे हां जी राजसभा दीयां पौड़ियां भੱਜ के कोई ਪਹਿਲਾਂ ਚੜ੍ਹਦਾ ਜਾਂ ਸਹਿਮਤੀ ਨਾਲ ਕੋਈ ਇੱਕੋ ਜਣਾ ਚੜ੍ਹਦਾ। ਸੋ ਚਰਚਾ ਹੁਣ ਦੋਵਾਂ ਦੀ ਤੁਰ ਪਈ ਹੈ। ਜੀ ਜੀ, ਤੇ ਗੱਲ ਕਰੀਏ ਧਾਮੀ ਸਾਹਿਬ ਦੀ ਵਾਪਸੀ ਦੀ, ਅਕਾਲੀ ਦਲ ਦੇ ਜਿਹੜੀ ਅੰਦਰ ਸਿਆਸਤ ਆ ਉਹਦੇ ਵਿੱਚ ਲੰਘੇ ਦਿਨਾਂ ਦੇ ਵਿੱਚ 2-3 ਐਪੀਸੋਡ ਇਕੱਠੇ ਹੀ ਵਾਪਰ ਗਏ। ਨਵੇਂ ਜਥੇਦਾਰ ਸਾਹਿਬ ਦੀ ਭਾਲ ਵੀ ਕੀਤੀ ਜਾ ਰਹੀ ਹੈ। ਗੜਗੱਜ ਸਾਹਿਬ ਦੇ ਬਾਰੇ ਕਈ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਲਾਏ ਗਏ ਨੇ, ਜਿਨ੍ਹਾਂ ਨੂੰ ਕੋਲੇ ਇੱਕ ਹੋਰ ਤਖਤ ਸਾਹਿਬ ਦਾ ਵੀ ਜਿਹੜੀ ਜ਼ਿੰਮੇਵਾਰੀ ਹੈਗੀ ਆ। ਨਾਲ ਹੀ ਕਹਿੰਦੇ ਆਪਾਂ ਪਿਛਲੀ ਵਾਰੀ ਵੀ ਚਰਚਾ ਕੀਤੀ ਸੀ ਵੀਕਐਂਡ ਦੇ ਪ੍ਰੋਗਰਾਮ ਦੇ ਵਿੱਚ ਹਰਨਾਮ ਸਿੰਘ ਧੁੰਮਾ ਦੇ ਬਾਰੇ, ਜਿਹੜੇ ਆਪਣਾ ਅਲੱਗ ਫਰੰਟ ਖੋਲ ਕੇ ਬੈਠੇ ਨੇ। ਕਹਿੰਦੇ ਉਹਨਾਂ ਦਾ ਵੀ ਮਿਹਨਤ ਤਰਲਾ ਕਰਨ ਦੀ ਕਵਾਇਦ ਲਗਾਤਾਰ ਜਾਰੀ ਹੈ ਜੀ। ਦੇਖੋ ਜੀ, ਬਿਲਕੁਲ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਵਾਪਸ ਲਿਆਂਦਾ ਗਿਆ, ਮੰਨ ਗਏ ਸੀ, ਤੇ ਹੁਣ ਕੱਲ ਉਹਨਾਂ ਨੇ ਦਫ਼ਤਰੀ ਤੌਰ ਦੇ ਉੱਤੇ, ਵਿਭਾਗੀ ਤੌਰ ਦੇ ਉੱਤੇ ਆਪਣੀ ਸੇਵਾ ਮੁੜ ਕੇ ਸੰਭਾਲ ਲਈ। ਠੀਕ ਹੈ ਜੀ। ਹੁਣ ਸੀਟ ਤੇ ਆ ਗਏ। ਮਤਲਬ ਪਹਿਲਾਂ ਵੀ ਉਹ ਸੁਖਬੀਰ ਨੂੰ ਮਿਲਣ ਤੋਂ ਬਾਅਦ ਹੀ ਐਕਟਿਵ ਤਾਂ ਹੋ ਗਏ ਸੀਗੇ, ਪਰ ਰਸਮੀ ਤੌਰ ਤੇ ਉਹਨਾਂ ਨੇ ਸੇਵਾ ਨਹੀਂ ਸੰਭਾਲੀ ਸੀ। ਹੁਣ ਰਸਮੀ ਤੌਰ ਤੇ ਸੇਵਾ ਸੰਭਾਲ ਲਈ। ਠੀਕ ਹੈ। ਤੇ ਸੇਵਾ ਸੰਭਾਲਦੇ ਹੀ ਉਹਨਾਂ ਨੇ ਕਿਹਾ ਵੀ ਕਿ ਹੁਣ ਜੋ ਮਰਜ਼ੀ ਹੋਵੇ, ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਵਿਧੀ ਵਿਧਾਨ ਨਾਲ ਹੋਇਆ ਕਰੂਗੀ। ਠੀਕ ਹੈ। ਬਕਾਇਦਾ ਮਾਨ ਸਨਮਾਨ ਨਾਲ ਤੋਰਿਆ ਕਰਾਂਗੇ, ਮਾਨ ਸਨਮਾਨ ਨਾਲ ਲੈ ਕੇ ਆਇਆ ਕਰਾਂਗੇ, ਤੇ ਕੋਈ ਨਿਯਮਾਵਲੀ ਬਣੂਗੀ। ਸਾਰੀਆਂ ਧਿਰਾਂ, ਸੰਪਰਦਾਵਾਂ, ਨਿਹੰਗ ਜਥੇਬੰਦੀਆਂ, ਹੋਰ ਪ੍ਰਮੁੱਖ ਸੰਸਥਾਵਾਂ, ਉਹਨਾਂ ਦੀ ਸਾਂਝੀ ਰਾਏ ਨਾਲ ਜਥੇਦਾਰ ਆਇਆ ਕਰਨਗੇ, ਸਰਬ ਪ੍ਰਮਾਣਿਤ ਹੋ ਕੇ ਆਇਆ ਕਰਨਗੇ। ਸੋ ਅਜਿਹੀਆਂ ਗੱਲਾਂ ਜਦੋਂ ਧਾਮੀ ਸਾਹਿਬ ਕਰ ਰਹੇ ਸੀਗੇ ਤਦ ਇਹ ਸਵਾਲ ਪੈਦਾ ਹੋਇਆ ਕਿ ਭਾਈ ਫਿਰ ਪਿਛਲਿਆਂ ਦਾ ਬਣਦਾ ਮਾਣ ਤਾਣ ਦਿੱਤਾ ਜਾਊਗਾ, ਉਹ ਕਿਵੇਂ ਕਰਨਾ, ਕੀ ਨਹੀਂ। ਸਹੀ ਹੈ ਜੀ। ਹੁਣ ਕਹਿੰਦੇ ਜੀ ਇਹ ਸਾਰਾ ਕੁਝ ਬਜਟ ਇਜਲਾਸ 'ਚ ਹੋਣਾ, ਕਿ ਬਜਟ ਇਜਲਾਸ ਦੇ ਵਿੱਚ ਇੱਕ ਕਮੇਟੀ ਬਣੂਗੀ, ਉਸ ਕਮੇਟੀ ਨੂੰ ਅਧਿਕਾਰ ਹੋਊਗਾ ਤੇ ਜਿਹੜੀ ਇਹ ਪ੍ਰਕਿਰਿਆ 'ਚ ਅੱਗੇ ਵਧੂਗੀ। ਪਰ ਧਾਮੀ ਸਾਹਿਬ ਨੇ ਕੱਲ ਉਹ ਸਪਸ਼ਟ ਕਰ ਦਿੱਤਾ ਜਿਹੜਾ ਆਪਾਂ ਲੰਘੇ ਹਫ਼ਤੇ ਗੱਲ ਕਰਕੇ ਗਏ ਸੀ ਕਿ ਅਕਾਲ ਤਖਤ ਸਾਹਿਬ ਨੂੰ ਨਵਾਂ ਜਥੇਦਾਰ ਮਿਲੇਗਾ। ਗੜਗੱਜ ਕੁਲਦੀਪ ਸਿੰਘ ਗੜਗੱਜ, ਯਾਨੀ ਕੁਲਦੀਪ ਸਿੰਘ ਗੜਗੱਜ ਹੋਰੀ ਸਿਰ ਤੱਕ ਕੇਸਗੜ੍ਹ ਸਾਹਿਬ ਦੀ ਸੇਵਾ ਰੱਖਣਗੇ। ਉਹਨਾਂ ਤੋਂ ਇਹ ਸੇਵਾ ਵਾਪਸ ਲਈ ਜਾ ਰਹੀ ਹੈ। ਅਕਾਲ ਤਖਤ ਸਾਹਿਬ ਦੀ ਜਿਹੜੀ ਕਾਰਜਕਾਰੀ ਤੌਰ ਤੇ ਉਹਨਾਂ ਨੂੰ ਮਿਲੀ ਸੀ। ਸੋ ਉਸ ਗੱਲ ਦੇ ਉੱਤੇ ਹੁਣ ਧਾਮੀ ਸਾਹਿਬ ਨੇ ਮੋਹਰ ਲਾਤੀ। ਬਿਲਕੁਲ ਜੀ, ਧਾਮੀ ਸਾਹਿਬ ਕਹਿੰਦੇ ਸੀ ਨਵਾਂ ਜਥੇਦਾਰ ਭਾਲ ਰਹੇ ਹਾਂ, ਤੇ ਭਾਲੇ ਉਹ ਜਾ ਰਹੇ ਨੇ ਕਿ ਜਿਹੜੇ ਸਾਰੀਆਂ ਧਿਰਾਂ ਨੂੰ ਪ੍ਰਮਾਣਿਤ ਹੋਣ, ਜਿਹੜੇ ਸਾਰੀਆਂ ਧਿਰਾਂ ਨੂੰ ਸਹਿਮਤ ਹੋ ਜਾਣਾ। ਕਲੇਸ਼ ਜਿਹੜਾ ਖੜਾ ਹੋਇਆ ਖਾਸ ਕਰਕੇ ਸੰਤ ਸਮਾਜ ਤੇ ਨਿਹੰਗ ਜਥੇਬੰਦੀਆਂ ਨਾਲ, ਉਹਨੂੰ ਸਮੇਟਣਾ ਚਾਹੁੰਦਾ ਬਾਦਲ ਦਾ। ਤੇ ਉਹਦੇ ਵਿੱਚੋਂ ਕਹਿੰਦੇ ਅਜਿਹਾ ਚਿਹਰਾ ਜਿਹੜੇ 2-3 ਧਿਰਾਂ ਕੋਲ ਗਏ ਨੇ ਜੀ, ਉਹਨਾਂ ਨੇ ਪੱਲਾ ਨਹੀਂ ਫੜਾਇਆ। ਠੀਕ ਹੈ। ਤੇ ਪਤਾ ਤਾਂ ਇਹ ਵੀ ਲੱਗਿਆ ਕਿ ਗਿਆਨੀ ਰਘੁਵੀਰ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਹੋਈ, ਉਹਨਾਂ ਨੇ ਵੀ ਨਾ ਕਰਤੀ। ਉਹ ਅੱਛਾ, ਉਹਨਾਂ ਨੇ ਵੀ ਇਸ ਅਹੁਦੇ ਤੇ ਵਾਪਸ ਆਉਣਾ। ਹੁਣ ਧਾਮੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਹੁਣ ਇੱਕ ਵਿਅਕਤੀ ਇੱਕ ਅਹੁਦਾ ਹੀ ਹੋਇਆ ਕਰੇਗਾ। ਮਤਲਬ ਬਤੌਰ ਸਿੰਘ ਸਾਹਿਬ ਸੇਵਾ ਨਿਭਾਉਂਦੇ, ਫਿਰ ਉਹਨਾਂ ਨੂੰ ਗ੍ਰੰਥੀ ਸਿੰਘ ਦੀ, ਹੈੱਡ ਗ੍ਰੰਥੀ ਦੀ ਜਾਂ ਪ੍ਰਚਾਰਕ ਦੀ ਕੋਈ ਹੋਰ ਸੇਵਾ ਉਹਨਾਂ ਕੋਲ ਨਹੀਂ ਹੋਏਗੀ, ਬਤੌਰ ਜਥੇਦਾਰੀ ਸੇਵਾ ਨਿਭਾਉਣਗੇ। ਸੋ ਉਹਦੇ ਲਈ ਕੁਝ ਧਿਰਾਂ ਕੋਲ ਪਹੁੰਚ ਅਪਰੋਚ ਕੀਤੀ ਹੈ, 2-3 ਨਾਮ ਚਰਚਾ 'ਚ ਨੇ, ਪਰ ਉਹ ਆਉਣ ਲਈ ਅਜੇ ਤਿਆਰ ਨਹੀਂ। ਤੇ ਹੁਣ ਬਜਟ ਇਜਲਾਸ ਦੇ ਵਿੱਚ ਇਹ ਜਿਹੜੇ ਫਾਰਮੂਲੇ ਲਿਆਂਦੇ ਜਾ ਰਹੇ ਨੇ ਕਿ ਜੀ ਮਾਨ ਸਨਮਾਨ ਨਾਲ ਤੋਰਿਆ ਕਰਾਂਗੇ, ਮਾਨ ਸਨਮਾਨ ਨਾਲ ਲਿਆਇਆ ਕਰਾਂਗੇ, ਵਿਧੀ ਵਿਧਾਨ ਬਣਾਵਾਂਗੇ, ਕਮੇਟੀ ਬਣਾਵਾਂਗੇ, ਉਹ ਚੋਣ ਕਰਿਆ ਕਰੂਗੀ ਜੀ, ਹੈ ਨਾ। ਇਹ ਸਾਰੀ ਪ੍ਰਕਿਰਿਆ ਵੱਲ ਜਿਹੜਾ ਵਧਿਆ ਜਾ ਰਿਹਾ, ਕੀ ਇਹ ਸਿਰਫ ਬਜਟ ਇਜਲਾਸ ਲੰਘਾਉਣ ਲਈ ਹੈ ਜੀ, ਕਿ ਭਾਈ ਸਾਡੇ ਮੈਂਬਰ ਜਿਹੜੇ ਤਲਖ ਹੋਏ ਫਿਰਦੇ ਨੇ, ਜਿਹੜੇ ਬਾਦਲ ਧਿਰ ਨਾਲ ਮੈਂਬਰ ਨਾਰਾਜ਼ ਤੇ ਨਿਰਾਸ਼ ਹੋਏ ਫਿਰਦੇ ਨੇ, ਉਹਨਾਂ ਨੂੰ ਸੈਟਲ ਕਰਨ ਲਈ, ਟੈਕਲ ਕਰਨ ਲਈ, ਉਹਨਾਂ ਨੂੰ ਨਾਲ ਰੱਖਣ ਲਈ ਹੈ, ਜਾਂ ਸੱਚਮੁੱਚ ਇਸ ਪੱਖ ਵੱਲ ਵਧਿਆ ਜਾਊਗਾ। ਜੇ ਇਹ ਗੱਲ ਮੂੰਹਜ਼ਬਾਨੀ ਰਹੇਗੀ ਫਿਰ ਤਾਂ ਇਹ ਲਟ ਗਈ। ਹਾਂਜੀ ਹਾਂਜੀ। ਜੇ ਇਸ ਨੂੰ ਅਮਲੀ ਰੂਪ 'ਚ ਲਿਆਂਦਾ ਜਾਂਦਾ, ਤੁਰੰਤ ਕਾਰਵਾਈ ਸ਼ੁਰੂ ਹੁੰਦੀ ਹੈ, ਮਹੀਨਾ ਖੰਡ ਕੋਈ ਸਮਾਂ ਹੱਦ ਮਿੱਥ ਕੇ ਇਹਦੇ ਤੇ ਕੰਮ ਹੁੰਦਾ, ਫਿਰ ਇਹ ਸੰਭਾਵਨਾ ਹੈਗੀ। ਸੋ ਪਰ ਕਹਿਣ ਵਾਲਾ ਤਾਂ ਇਹ ਕਹਿੰਦੇ ਨੇ ਜੀ ਇਹ ਆਉਣ ਵਾਲੀਆਂ ਗੱਲਾਂ ਬਾਅਦ ਚੋਂ ਦੇਖਾਂਗੇ। ਕਹਿੰਦੇ ਫਿਲਹਾਲ ਤਾਂ ਧਾਮੀ ਜੀ ਨੂੰ ਤੋਰੇ ਹੀ ਇਸੇ ਲਈ ਗਿਆ ਸੀ ਕਿ ਭਾਈ ਤੁਸੀਂ ਨਹੀਂ ਕਰਨਾ ਤਾਂ ਘਰੇ ਬੈਠੋ, ਅਸੀਂ ਕੰਮ ਕਰ ਲਈਏ ਫਿਰ ਆ ਜਾਵਾਂਗੇ। ਸੋ ਹੁਣ ਧਾਮੀ ਉਹਨਾਂ ਨੂੰ ਇਸ ਲਈ ਲਿਆਂਦਾ ਕਿ ਭਾਈ ਲਓ ਜੀ ਅਸੀਂ ਆਪਣਾ ਕੰਮ ਕਰ ਲਿਆ, ਹੁਣ ਤੁਸੀਂ ਆ ਕੇ ਪਾਣੀ ਦਾ ਛਿੜਕਾ ਕਰਕੇ ਮਾਮਲਾ ਠੰਡਾ ਕਰ ਲਓ। ਸੋ ਦੇਖਦੇ ਹਾਂ ਜੀ ਕਿ ਇਹ ਕਿੰਨਾ ਕਿ ਇਹਨਾਂ ਦੇ ਆਇਆਂ ਤੇ ਕੁਝ ਸ਼ਾਂਤੀ ਹੁੰਦੀ ਆ, ਜਾਂ ਕਿੰਨੀ ਕਿ ਇਹਨਾਂ ਦੀ ਪ੍ਰਮਾਣਤਾ ਹੁੰਦੀ ਆ, ਕਿਉਂਕਿ ਹੁਣ 7 ਮੈਂਬਰੀ ਕਮੇਟੀ ਵਾਲੀ ਬਾਤ ਇਹਨਾਂ ਨੇ ਕਰਨੀ ਬੰਦ ਕਰ ਦਿੱਤੀ।
ਤੇ ਉਹ ਵੀ ਤਾਂ ਅਕਾਲ ਤਖਤ ਦਾ ਹੁਕਮ ਸੀ ਨਾ। ਜੀ ਜੀ ਬਿਲਕੁਲ। ਉਸ ਹੁਕਮ ਤੇ ਹੁਣ ਜੇ ਧਾਮੀ ਸਾਹਿਬ ਨਹੀਂ ਆ ਰਹੇ ਤਾਂ ਇਹ ਸਵਾਲ ਸਾਰੀ ਉਮਰ ਲਈ ਇਹਨਾਂ ਲਈ ਰਹਿਣਾ ਹੈ ਹੁਣ ਕਿ ਤੁਸੀਂ ਵੀ ਇਹ ਕੀਤਾ। ਜਦੋਂ ਕਿ 5 ਮੈਂਬਰੀ ਕਮੇਟੀ ਕਾਫੀ ਹੱਦ ਤੱਕ ਅੱਗੇ ਵੱਧ ਗਈ। 5 ਮੈਂਬਰੀ ਕਮੇਟੀ ਦਾ ਕੱਲ ਮਰੇਲਕੋਟਲੇ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਕਿ ਕਿਸਾਨੀ ਮਸਲੇ ਕਰਕੇ ਜਾਂ ਕਰਨਲ ਬਾਠ ਵਾਲਾ ਮੁੱਦਾ, ਫਿਰ ਜਾਂ ਹੁਣ ਪੰਜਾਬ ਵਿਧਾਨ ਸਭਾ ਇਹਦੇ ਕਰਕੇ ਕਿ ਹੁਣ ਪੰਥਕ ਮਸਲੇ ਕੰਨੀ ਵੀ ਧਿਆਨ ਘਟ ਗਿਆ ਜਾਂ ਉੱਥੇ ਕੋਈ ਕੰਮ ਕਰ ਹੁਣ ਉਹ ਘਟ ਗਏ। ਨਹੀਂ ਜਨਾਬ, 5 ਮੈਂਬਰੀ ਕਮੇਟੀ ਸ਼ਿੱਦਤ ਨਾਲ ਲੱਗੀ ਹੈ ਤੇ ਉਹਨਾਂ ਦੀਆਂ ਭਰਤੀ ਪ੍ਰਕਿਰਿਆ ਵਾਲੀਆਂ ਬੈਠਕਾਂ ਵੀ ਵੱਡੀਆਂ ਰੈਲੀਆਂ 'ਚ ਬਦਲ ਰਹੀਆਂ ਨੇ, ਜਿਹਦਾ ਫਿਕਰ ਬਾਦਲ ਨੂੰ ਹੈਗਾ। ਇਸੇ ਫਿਕਰ ਦੇ ਵਿੱਚੋਂ ਬਾਬਾ ਧੂਮਾ ਨੂੰ ਮਨਾਉਣ ਦੀ ਕਵਾਇਦ ਵੀ ਹੋ ਰਹੀ ਆ। ਇਸੇ ਗੱਲ ਦੇ ਵਿੱਚੋਂ 5 ਮੈਂਬਰੀ ਕਮੇਟੀ ਵਾਲਿਆਂ ਨੂੰ ਨੇੜੇ ਲਾਉਣ ਦੀ ਕਵਾਇਦ ਹੋ ਰਹੀ ਹੈ। ਸੋ ਇਹ ਟਾਸਕ ਵੀ ਧਾਮੀ ਸਾਹਿਬ ਨੂੰ ਦਿੱਤਾ ਗਿਆ। ਪਤਾ ਲੱਗਾ ਕਿ ਬਾਬਾ ਧੂਮਾ ਨਾਲ ਫਿਰ ਪਹੁੰਚ ਅਪਰੋਚ ਕੀਤੀ ਗਈ ਕਿ ਦੱਸੋ ਜੀ, ਜਿਵੇਂ ਤੁਸੀਂ ਚਾਹੁੰਦੇ ਹੋ, ਜਿਹੜੇ ਬੰਦੇ ਨੂੰ ਚਾਹੁੰਦੇ ਆਪਾਂ ਉਸ ਹਿਸਾਬ ਨਾਲ ਉਸ ਜਥੇਦਾਰ ਬਾਰੇ ਸੋਚ ਲੈਂਦੇ। ਉਹ ਕਹਿੰਦੇ ਵੀ ਹੁਣ ਜੋ ਮਰਜ਼ੀ ਹੋ ਜਾਵੇ, ਮੇਰੇ ਕੋਲ ਤਾਕਤ ਨਹੀਂ ਨਾ ਹੈਗੀ, ਮੈਂ ਇਕੱਠ ਨਹੀਂ ਨਾ ਕਰ ਸਕਿਆ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ। ਹੁਣ ਤੇਜਾ ਸਿੰਘ ਸਮੁੰਦਰੀ ਹਾਲ ਤੇ ਬਾਹਰ ਪਹਿਲਾਂ ਮੇਰੀ ਤਾਕਤ ਤੇ ਇਕੱਠ ਦੇਖਿਓ, ਫਿਰ ਉਹ ਤੋਂ ਬਾਅਦ ਕਰਾਂਗੇ ਗੱਲ। ਇਹਦਾ ਮਤਲਬ ਉਹਨਾਂ ਦਾ ਟਾਸਕ ਵੀ ਸ਼ਕਤੀ ਪ੍ਰਦਰਸ਼ਨ ਆ। ਉਹ ਤੋਂ ਬਾਅਦ ਕੀ ਉਹ ਵੀ ਸਮਝੌਤੇ ਵਾਲੇ ਰਾਹ ਪੈਣਗੇ, ਇਹ ਵੀ ਦੇਖਣ ਵਾਲੀ ਗੱਲ। ਨਹੀਂ ਸਹੀ ਹੈ ਜੀ, ਬਿਲਕੁਲ। ਦੇਖੋ, ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤੋਰਿਆ ਗਿਆ ਜਾਂ ਉਹਦੇ ਨਿਯੁਕਤੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ, ਤੇ ਇਹ ਜਿਹੜੇ ਧਿਰ ਕੰਟਰੋਲ ਆ ਜਿਹਦਾ, ਉਹ ਸਵਾਲ ਤਾਂ ਉਹੀ ਕਰਨਗੇ ਨਾ ਲੋਕ। ਸਵਾਲ ਤਾਂ ਲੋਕ ਬਾਦਲਾਂ ਨੂੰ ਕਰਨਗੇ ਨਾ। ਤੇ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਮਨਮਰਜ਼ੀਆਂ ਜਾਂ ਆਪ ਖੁਦਰੀਆਂ ਥੋਪ ਰਹੇ ਹੋ ਗੁਰਮਤ ਰਹੁ ਰੀਤਾਂ ਦੇ ਵਿੱਚ ਜਾਂ ਗੁਰਮਤ ਮਰਿਆਦਾ ਦੇ ਵਿੱਚ, ਤਾਂ ਫਿਰ ਤੁਸੀਂ ਅਣਭਿੱਜ ਕਿਵੇਂ ਰਹਿ ਜਾਓਗੇ? ਤੁਸੀਂ ਕਹਿਣੋ ਅਸੀਂ ਛੜਾਕਿਆਂ ਦੇ ਵਿੱਚ ਵੀ ਖੜੇ ਰਹੀਏ, ਸਿਆਸਤ ਦਾ ਮੀਂਹ ਵੀ ਭਰਾਈ ਚੱਲੀਏ ਤੇ ਸਾਡੇ ਸਿਰ ਵਰਾ ਵੀ ਕੋਈ ਨਾ ਆਵੇ, ਸਾਡੇ ਸਿਰ ਗੱਲ ਵੀ ਕੋਈ ਨਾ ਆਵੇ। ਸੋ ਦੇਖਦੇ ਹਾਂ, ਨਵੀਆਂ ਪੇਸ਼ਕਦਮੀਆਂ ਨੇ। ਬਹੁਤ ਉਮੀਦਾਂ ਲੋਕਾਂ ਨੇ 2 ਦਸੰਬਰ ਨੂੰ ਵੀ ਲਾਈਆਂ ਸੀ, ਪਰ ਉਹਨਾਂ ਉਮੀਦਾਂ ਦੇ ਤਾਂ ਪਾਣੀ ਫਿਰ ਰਿਹਾ ਨਜ਼ਰ ਆਉਂਦਾ ਹੀ ਆਪਾਂ ਨੂੰ। ਪਰ ਇਹ ਨਵੀਂ ਜਿਹੜੀ ਕਵਾਇਦ ਹੈ ਕਿ ਲਿਆਉਣ ਦਾ ਤਰੀਕਾ ਜਾਂ ਲਾਉਣ ਦਾ ਤਰੀਕਾਕਾਰ, ਜਿਹੜੀ ਪੁਰਾਤਨ ਰਵਾਇਤ ਆ, ਉਹਦੀ ਬਹਾਲੀ ਵੱਲ ਲੋਕਾਂ ਦੀਆਂ ਨਜ਼ਰਾਂ ਨੇ। ਦੇਖਦੇ ਹਾਂ ਕਦੋਂ ਬਹਾਲ ਹੁੰਦੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।